ਅਗਲੀ ਗੱਲ ਕਰੀਏ ਮਿੰਟੂ ਜੀ ਆਪਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਬਿਆਨ ਦੀ। ਉਹਨਾਂ ਨੇ ਸਦਨ ਦੇ ਵਿੱਚ ਅਫੀਮ ਬੀਜਣ ਦੀ ਆਗਿਆ ਦੇਣ ਦੀ ਮੰਗ ਕੀਤੀ ਹੈ ਜੀ। हाँ जी, देखो ये चलो ये भी ड्रग ਦੇ ਨਾਲ ਹੀ ਜੁੜ ਗਿਆ ਮੁੱਦਾ। ਤੇ ਅੱਜ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਉੱਥੇ ਇੱਕ ਛੋਟੀ ਜਿਹੀ ਤਕਰੀਰ ਕੀਤੀ ਹੈ, ਕਿਉਂਕਿ ਉਹਨਾਂ ਦਾ ਮਤਲਬ ਕਿ ਗੱਲ ਜਿਹੜੀ ਹੈ ਕਿ ਬੜਾ ਛੋਟਾ ਸਮਾਂ ਹੁੰਦਾ ਹੈ। ਪਾਰਟੀ ਦੀਆਂ ਜੋ ਸੀਟਾਂ ਹੁੰਦੀਆਂ ਤੁਹਾਡੀਆਂ ਉਸ ਹਿਸਾਬ ਨਾਲ ਹੀ ਫਿਰ ਤੁਹਾਨੂੰ ਸਮਾਂ ਅਲਾਟ ਹੁੰਦਾ ਹੈ ਨਾ। ਤਾਂ ਖੈਰ ਗੱਲ ਇਹ ਹੈ ਕਿ ਬਈ ਇਹਨਾਂ ਨੇ ਜਿੰਨਾ ਕੁ ਸਮਾਂ ਲਿਆ ਉਹਦੇ ਵਿੱਚ ਇਹਨਾਂ ਨੇ ਮੰਗ ਕੀਤੀ ਆ ਕਿ ਬਈ ਸਾਨੂੰ ਜਿਹੜੇ ਡੋਡੇ ਆ ਜਾਂ ਫੀਮ ਆ, ਗੱਲ ਇੱਕੋ ਹੁੰਦੀ ਹੈ ਕਿ ਉਹ ਕਲਟੀਵੇਟ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਜਿਸ ਤਰ੍ਹਾਂ ਅਫਗਾਨਿਸਤਾਨ 'ਚ, ਜਿਸ ਤਰ੍ਹਾਂ ਕੋਲੰਬੀਆ 'ਚ ਆ। ਤੇ ਤਾਂ ਚਲੋ ਹੁਣ ਬਹਿਸ ਜਿਹੜੀ ਆ ਉਹ ਕਾਫੀ ਪੱਖਵੀ ਆ, ਔਰ ਇੱਥੇ ਪੰਜਾਬ ਦੇ ਵਿੱਚੋਂ ਵੀ ਇਹ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਨੇ। ਹੁਣ ਤਾਂ ਗੱਲ ਇਹ ਆ ਕਿ ਇੱਕ ਦੋ ਪਾਰਟੀਆਂ ਰਹਿ ਗਈਆਂ। ਦੇਖੋ ਅਕਾਲੀ ਦਲ ਅੰਮ੍ਰਿਤਸਰ ਵੀ ਆ ਗਿਆ ਜੀ, ਭਾਜਪਾ ਵਾਲੇ ਜੈਨੀ ਸਾਹਿਬ ਵੀ ਆ ਗਏ ਹਮਾਇਤ, ਡਾਕਟਰ ਧਰਮਵੀਰ ਗਾਂਧੀ ਜਿਹੜੇ ਪਹਿਲਾਂ ਕਹਿ ਲਓ ਕਮਿਊਨਿਸਟ ਰਹੇ ਨੇ, ਬਾਅਦ ਦੇ ਵਿੱਚ ਥੋੜਾ ਸਮਾਂ ਉਹਨਾਂ ਨੇ ਬਦਲਾਅ ਵਾਲੇ ਇਨਕਲਾਬ ਦਾ ਵੀ ਨਜ਼ਾਰਾ ਲਿਆ। ਅੱਜ ਕੱਲ ਉਹ ਥੋੜੇ ਕਾਂਗਰਸ ਦੇ ਵੀ ਸਪੋਰਟਰ ਨੇ, ਉਹ ਇਸ ਹੱਕ 'ਚ ਨੇ। ਸਮਾਜ ਸੇਵੀ ਜਿਹੜੇ ਆ ਉਹ ਕੁਝ ਹੱਕ 'ਚ ਨੇ। ਇਸ ਤੋਂ ਇਲਾਵਾ ਬਹੁਤ ਵੱਡੀ ਵਸੋਂ ਦੀ ਇਹ ਰਾਏ ਹੈ ਜੀ। ਇੱਕ ਵਾਰੀ ਕਾਂਗਰਸ ਦੇ ਵੀ ਇੱਕ ਲੀਡਰ ਨੇ ਮੰਗ ਕਰ ਦਿੱਤੀ ਸੀ, ਹਾਲਾਂਕਿ ਉਹਦਾ ਵਿਰੋਧ ਹੋਇਆ, ਫਿਰ ਉਹਨੇ ਆਪਣੀ ਮਤਲਬ ਕਿ ਜਿਹੜੀ ਸਟੇਟਮੈਂਟ ਸੀ ਵਾਪਸ ਲੈ ਲਈ ਸੀ। ਬਾਅਦ ਦੇ ਵਿੱਚ ਐਮਐਲਏ ਬਣ ਗਿਆ ਤੇ ਫਿਰ ਬਾਅਦ ਦੇ ਵਿੱਚ ਉਹਨੇ ਕਦੇ ਗੱਲ ਛੇੜੀ ਵੀ ਨਹੀਂ। ਮਤਲਬ ਕਿ ਇੱਕ ਦੋ ਪਾਰਟੀਆਂ ਨੇ ਹੋਰ ਪਰ ਵੀ ਇਹ ਮੁੱਦਾ ਚੁੱਕ ਦਿੱਤਾ ਨਾ ਜੀ। ਫਿਰ ਇਹ ਗੱਲ ਜਿਹੜੀ ਆ, ਕਿਉਂਕਿ ਦੇਖੋ ਇਹਨੂੰ ਸਪੋਰਟ ਕਰਨ ਵਾਲੇ ਬਹੁਤ ਲੋਕ ਨੇ। ਤੁਸੀਂ ਪੋਸਟ ਲਿਖ ਲਓ, ਪੋਸਟ ਬੀਜਣ ਤੇ ਪੋਸਟ ਲਿਖ ਲਓ ਤੇ ਥੱਲੇ ਕਮੈਂਟ ਉਹ ਤੁਸੀਂ ਲੈ ਲਿਓ, ਆਪਣੀ ਮਤਲਬ ਕਿ ਰਾਇਸ਼ੁਮਾਰੀ ਕਰਵਾ ਲਿਓ, ਥੱਲੇ ਵੋਟ ਲੈ ਲਿਓ, ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਜਾਏਗੀ। ਤਾਂ ਇਹ ਹੁਣ ਮਤਲਬ ਕਿ ਬਹਿਸ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਸੀਗੀ ਉਹ ਹੁਣ ਸਦਨ ਤੱਕ ਪਹੁੰਚੀ ਆ, ਅੱਗੇ ਕਿੱਥੇ ਤੱਕ ਪਹੁੰਚੇਗੀ ਪਤਾ ਨਹੀਂ ਹੈ। ਹਾਂਜੀ, ਦੇਖੋ ਇਹ ਚਲੋ ਇਹ ਵੀ ਡਰਗ ਦੇ ਨਾਲ ਹੀ ਜੁੜ ਗਿਆ ਮੁੱਦਾ। ਤੇ ਅੱਜ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਉੱਥੇ ਇੱਕ ਛੋਟੀ ਜਿਹੀ ਤਕਰੀਰ ਕੀਤੀ ਹੈ, ਕਿਉਂਕਿ ਉਹਨਾਂ ਦਾ ਮਤਲਬ ਕਿ ਗੱਲ ਜਿਹੜੀ ਹੈ ਕਿ ਬੜਾ ਛੋਟਾ ਸਮਾਂ ਹੁੰਦਾ ਹੈ। ਪਾਰਟੀ ਦੀਆਂ ਜੋ ਸੀਟਾਂ ਹੁੰਦੀਆਂ ਤੁਹਾਡੀਆਂ ਉਸ ਹਿਸਾਬ ਨਾਲ ਹੀ ਫਿਰ ਤੁਹਾਨੂੰ ਸਮਾਂ ਅਲਾਟ ਹੁੰਦਾ ਹੈ ਨਾ। ਤਾਂ ਖੈਰ ਗੱਲ ਇਹ ਹੈ ਕਿ ਬਈ ਇਹਨਾਂ ਨੇ ਜਿੰਨਾ ਕੁ ਸਮਾਂ ਲਿਆ ਉਹਦੇ ਵਿੱਚ ਇਹਨਾਂ ਨੇ ਮੰਗ ਕੀਤੀ ਆ ਕਿ ਬਈ ਸਾਨੂੰ ਜਿਹੜੇ ਡੋਡੇ ਆ ਜਾਂ ਫੀਮ ਆ, ਗੱਲ ਇੱਕੋ ਹੁੰਦੀ ਹੈ ਕਿ ਉਹ ਕਲਟੀਵੇਟ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਜਿਸ ਤਰ੍ਹਾਂ ਅਫਗਾਨਿਸਤਾਨ 'ਚ, ਜਿਸ ਤਰ੍ਹਾਂ ਕੋਲੰਬੀਆ 'ਚ। ਤੇ ਤਾਂ ਚਲੋ ਹੁਣ ਬਹਿਸ ਜਿਹੜੀ ਆ ਉਹ ਕਾਫੀ ਪੱਖਵੀ ਆ, ਔਰ ਇੱਥੇ ਪੰਜਾਬ ਦੇ ਵਿੱਚੋਂ ਵੀ ਇਹ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਨੇ। ਹੁਣ ਤਾਂ ਗੱਲ ਇਹ ਆ ਕਿ ਇੱਕ ਦੋ ਪਾਰਟੀਆਂ ਰਹਿ ਗਈਆਂ। ਦੇਖੋ ਅਕਾਲੀ ਦਲ ਅੰਮ੍ਰਿਤਸਰ ਵੀ ਆ ਗਿਆ ਜੀ, ਭਾਜਪਾ ਵਾਲੇ ਜੈਨੀ ਸਾਹਿਬ ਵੀ ਆ ਗਏ ਹਮਾਇਤ, ਡਾਕਟਰ ਧਰਮਵੀਰ ਗਾਂਧੀ ਜਿਹੜੇ ਪਹਿਲਾਂ ਕਹਿ ਲਓ ਕਮਿਊਨਿਸਟ ਰਹੇ ਨੇ, ਬਾਅਦ ਦੇ ਵਿੱਚ ਥੋੜਾ ਸਮਾਂ ਉਹਨਾਂ ਨੇ ਬਦਲਾਅ ਵਾਲੇ ਇਨਕਲਾਬ ਦਾ ਵੀ ਨਜ਼ਾਰਾ ਲਿਆ। ਅੱਜ ਕੱਲ ਉਹ ਥੋੜੇ ਕਾਂਗਰਸ ਦੇ ਵੀ ਸਪੋਰਟਰ ਨੇ, ਉਹ ਇਸ ਹੱਕ 'ਚ ਨੇ। ਸਮਾਜ ਸੇਵੀ ਜਿਹੜੇ ਆ ਉਹ ਕੁਝ ਹੱਕ 'ਚ ਨੇ। ਇਸ ਤੋਂ ਇਲਾਵਾ ਬਹੁਤ ਵੱਡੀ ਵਸੋਂ ਦੀ ਇਹ ਰਾਏ ਹੈ ਜੀ। ਇੱਕ ਵਾਰੀ ਕਾਂਗਰਸ ਦੇ ਵੀ ਇੱਕ ਲੀਡਰ ਨੇ ਮੰਗ ਕਰ ਦਿੱਤੀ ਸੀ, ਹਾਲਾਂਕਿ ਉਹਦਾ ਵਿਰੋਧ ਹੋਇਆ, ਫਿਰ ਉਹਨੇ ਆਪਣੀ ਮਤਲਬ ਕਿ ਜਿਹੜੀ ਸਟੇਟਮੈਂਟ ਸੀ ਵਾਪਸ ਲੈ ਲਈ ਸੀ। ਬਾਅਦ ਦੇ ਵਿੱਚ ਐਮਐਲਏ ਬਣ ਗਿਆ ਤੇ ਫਿਰ ਬਾਅਦ ਦੇ ਵਿੱਚ ਉਹਨੇ ਕਦੇ ਗੱਲ ਛੇੜੀ ਵੀ ਨਹੀਂ। ਮਤਲਬ ਕਿ ਇੱਕ ਦੋ ਪਾਰਟੀਆਂ ਨੇ ਹੋਰ ਪਰ ਵੀ ਇਹ ਮੁੱਦਾ ਚੁੱਕ ਦਿੱਤਾ ਨਾ ਜੀ। ਫਿਰ ਇਹ ਗੱਲ ਜਿਹੜੀ ਆ, ਕਿਉਂਕਿ ਦੇਖੋ ਇਹਨੂੰ ਸਪੋਰਟ ਕਰਨ ਵਾਲੇ ਬਹੁਤ ਲੋਕ ਨੇ। ਤੁਸੀਂ ਪੋਸਟ ਲਿਖ ਲਓ, ਪੋਸਟ ਬੀਜਣ ਤੇ ਪੋਸਟ ਲਿਖ ਲਓ ਤੇ ਥੱਲੇ ਕਮੈਂਟ ਉਹ ਤੁਸੀਂ ਲੈ ਲਿਓ, ਆਪਣੀ ਮਤਲਬ ਕਿ ਰਾਇਸ਼ੁਮਾਰੀ ਕਰਵਾ ਲਿਓ, ਥੱਲੇ ਵੋਟ ਲੈ ਲਿਓ, ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਜਾਏਗੀ। ਤਾਂ ਇਹ ਹੁਣ ਮਤਲਬ ਕਿ ਬਹਿਸ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਸੀਗੀ ਉਹ ਹੁਣ ਸਦਨ ਤੱਕ ਪਹੁੰਚੀ ਆ, ਅੱਗੇ ਕਿੱਥੇ ਤੱਕ ਪਹੁੰਚੇਗੀ ਪਤਾ ਨਹੀਂ ਹੈ।